अस्सलाम वालेकुम लो जी यारो बेलियो मित्रों सज्जनों ते सहेलियों तुसीं देख रहे हो ऐसा मत पंजाबी जे अजे तक तुसीं इस चैनल सब्सक्राइब नहीं किया तो ज़रूर करो। लो जी खबर है आ रही है कि डोनाल्ड डक जेड़ा है मेरा मतलब डोनाल्ड ट्रंप जेड़ा चलो ट्रंक कह लो ट्रंप कह लो एक कोई गल है वैसे है वो ट्रंक जिहा ही और डोनाल्ड ट्रंप जेड़ा ਉਹਨੇ ਐਲਾਨ ਕਰ ਦਿੱਤਾ ਹੈ ਕਿ ਜੀ ਆ ਬਣਾਏ ਹਰਮਸ ਤੇ ਹੁਣ ਮੈਂ ਕਰਾਂਗਾ ਆਪਣਾ ਕਬਜ਼ਾ ਹੋਏ ਆ ਸੁਣਦੇ ਹੀ ਤਰਥੱਲੀ ਪੈ ਗਈ ਪੂਰੇ ਪਾਕਿਸਤਾਨ 'ਚ ਹਾਂ ਕਿ ਨਹੀਂ ਜੀ ਨਹੀਂ ਅਸੀਂ ਨਹੀਂ ਦੇਣੀ ਆਪਣੀ ਆ ਬਣਾਏ ਹਰਮਸ ਬਾਬਾ ਜੀ ਕਹਿੰਦੇ ਯਾਰ ਜਾਨ ਛੱਡ ਦਿਓ ਹੁਣ ਯਾਰ ਉਹਦੀ ਉਹ ਕੀ ਤੁਸੀਂ ਰੋਜ਼ ਗਰੀਦਾ ਸੁਜ਼ੂਕੀ ਨੂੰ ਰਗੜੀ ਜਾ ਰਹੇ ਮੈਂ ਕਿਹਾ ਬਾਬਾ ਜੀ ਫਰੂਕੀ ਬਾਬਾ ਜੀ ਕਹਿੰਦੇ ਯਾਰ ਚਲੋ ਸੁਜ਼ੂਕੀ ਮੈਂ ਕਿਹਾ ਸੁਜ਼ੂਕੀ ਇਹ ਮੋਟਰਸਾਈਕਲ ਹੁੰਦੀ ਹੈ ਜਾਂ ਗੱਡੀ ਹੁੰਦੀ ਹੈ ਅਤੇ ਇਹ ਸੁਜ਼ੂਕੀ ਨਹੀਂ ਹੈ ਬਾਬਾ ਜੀ ਕਹਿੰਦੇ ਚਲੋ ਚੱਲਦੀ ਤਾਂ ਸੁਜ਼ੂਕੀ ਵਾਂਗੂ ਹੀ ਹੈ ਜੋ ਮੈਂ ਮਤਲਬ ਟਰੈਂਡ ਸੁਜ਼ੂਕੀ ਵਾਂਗੂ ਸੈੱਟ ਕਰਦੀ ਹੈ ਕਿ ਮੈਂ ਕਿਹਾ ਬਾਬਾ ਜੀ ਤੁਸੀਂ ਪੈਸੇ ਤਾਂ ਨਹੀਂ ਫੜੇ ਸੁਜ਼ੂਕੀ ਵਾਲਿਆਂ ਕੋਲ ਪ੍ਰਮੋਸ਼ਨ ਵਾਸਤੇ ਬਾਬਾ ਜੀ ਕਹਿੰਦੇ ਨਹੀਂ ਯਾਰ ਉਹ ਮੈਂ ਤਾਂ ਰੀਦਾ ਦੀਆਂ ਜਿਹੜੇ ਫਜ਼ਾਇਲ ਨੇ ਉਹ ਬਿਆਨ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਬਈ ਜਾਨ ਛੱਡ ਦਿਓ ਇਹਦੀ ਹੁਣ ਕੱਲ੍ਹ ਪਰਸੋਂ ਦੇ ਲੱਗੇ ਹੋਏ ਆ ਦੇ ਦਿਨਾਂ ਦਿਨ ਉਹਦੇ 'ਤੇ ਵਿਚਾਰੀ 'ਤੇ ਬਈ ਕੀ ਹੋਇਆ ਉਹਨੇ ਆ ਕੱਪੜੇ ਪਾ ਲਏ ਤਾਂ ਕੀ ਫਰਕ ਪੈਂਦਾ ਮੈਂ ਕਿਹਾ ਬਾਬਾ ਜੀ ਫਰਕ ਤਾਂ ਕੋਈ ਨਹੀਂ ਪੈਂਦਾ ਕਿਸੇ ਨੂੰ ਸਾਨੂੰ ਕੋਈ ਇਤਰਾਜ਼ ਨਹੀਂ ਇਹਦੇ ਕੱਪੜਿਆਂ 'ਤੇ ਬੜਾ ਵਾਹਿਯਾਤੀ 'ਤੇ ਸਾਨੂੰ ਇਤਰਾਜ਼ ਹੈ ਕਿ ਵੀ ਇਹ ਜਿੰਨੇ ਵੀ ਤਸਵੀਰ ਖਿੱਚੀ ਆ ਗਰੀਦਾ ਦੀ ਗਰੀਦਾ ਕਹਿ ਰਹੀ ਆ ਕਿ ਵੀ ਮੇਰੇ ਬਗੈਰ ਇਜਾਜ਼ਤ ਤੋਂ ਮੇਰੀ ਤਸਵੀਰ ਪਿੱਛੋਂ ਖਿੱਚੀ ਗਈ ਹੈ ਅੱਛਾ ਅੱਗੋਂ ਤਾਂ ਕਹਿੰਦੀ ਚਲੋ ਠੀਕ ਆ ਅੱਗੋਂ ਤਾਂ ਮੈਂ ਆਪਣੀ ਇਜਾਜ਼ਤ ਮੈਂ ਦਿੰਦੀ ਹਾਂ ਤਸਵੀਰ ਖਿਚਵਾਉਣ ਵਾਸਤੇ ਅਤੇ ਪਿੱਛੋਂ ਜਿਹੜਾ ਨਾ ਜਿਹਨੇ ਤਸਵੀਰ ਖਿੱਚੀ ਹੈ ਉਹ ਕੋਈ ਬੜਾ ਵੱਡਾ ਹਰਾਮ ਦਾ ਜਿਹਨੇ ਮੇਰੀ ਪਿੱਛੋਂ ਤਸਵੀਰ ਖਿੱਚ ਕੇ ਵਾਇਰਲ ਕਰ ਦਿੱਤੀ ਇਹ ਦੇਖੋ ਸਖਤ ਜ਼ਿਆਦਤੀ ਆ ਇਹ ਜ਼ਿਆਦਤੀ ਦੇ ਖਿਲਾਫ ਜਿਹੜਾ ਨਾ ਮੁਜ਼ੰਮਤ ਕਰਨੀ ਚਾਹੀਦੀ ਆ ਬਾਬਾ ਜੀ ਕਹਿੰਦੇ ਇਹਦੀ ਮੁਜ਼ੰਮਤ ਤਾਂ ਬਹੁਤ ਹੋਣੀ ਚਾਹੀਦੀ ਆ ਆਹ ਗਲਤ ਹੋਇਆ ਗਰੀਦਾਂ ਨਾਲ ਇੱਦਾਂ ਨਹੀਂ ਬਈ ਉਹ ਕਮ ਸੇ ਕਮ ਚਲੋ ਅੱਗੋਂ ਤੁਸੀਂ ਇਜਾਜ਼ਤ ਲੈ ਲੈਂਦੇ ਹੋ ਤਸਵੀਰ ਖਿੱਚਣ ਦੀ ਅਗਲੋਂ ਤਾਂ ਬਲਕਿ ਅੱਗੋਂ ਤਾਂ ਫਿਲਮ ਵੀ ਬਣਾ ਲੈਂਦੇ ਆ ਫਿਲਮ ਬਣਾਈ ਇਹਨਾਂ ਨੇ ਚੰਗੀ ਭਲੀ ਤੋਂ ਕੋਈ ਪੁੱਛਿਆ ਕਿ ਬਈ ਉਹ ਆਪਣਾ ਕੀ ਇੱਥੇ ਦੇ ਇੰਤਜ਼ਾਮਾਤ ਨੇ ਔਰ ਗਰੀਦਾਂ ਨੇ ਆਪਣੀ ਮਰਜ਼ੀ ਨਾਲ ਫਿਲਮ ਬਣਾਈ ਨਾਲੇ ਬਾਬਾ ਜੀ ਕਹਿੰਦੇ ਜੀ ਅੱਗੋਂ ਆਪਣੀ ਮਰਜ਼ੀ ਨਾਲ ਫਿਲਮ ਬਣਵਾਈ ਗਰੀਦਾਂ ਨੇ ਕਿ ਬਈ ਆ ਇੱਥੇ ਆ ਹੋ ਰਿਹਾ ਗੁਲਾਬ ਜਾਮਣਾ ਵੀ ਮਿਲ ਰਹੀਆਂ ਹਾਂਜੀ ਇੱਥੇ ਸਾਰਾ ਕੁਛ ਹਿਸਾਬ ਕਿਤਾਬ ਜਿਹੜਾ ਨਾ ਉਹ ਖੁੱਲ੍ਹੇ ਖਾਤੇ ਆ ਅੱਗੇ ਜਿਹੜੀ ਫਿਲਮ ਬਣਾਈ ਅਤੇ ਬਾਬਾ ਜੀ ਕਹਿੰਦੇ ਫਿਰ ਪਿੱਛੋਂ ਕੀ ਇਤਰਾਜ਼ ਰਹਿ ਜਾਂਦਾ ਜਦੋਂ ਅੱਗੋਂ ਜੀ ਬਣਵਾ ਲਈ ਕਿਸੇ ਨੇ ਪਿੱਛੋਂ ਤਸਵੀਰ ਖਿੱਚ ਲਈ ਅਤੇ ਕੀ ਫਰਕ ਪੈਂਦਾ ਮੈਂ ਕਿਹਾ ਹਾਂ ਇਹ ਤੈਨੂੰ ਸਮਝਾਉਣਾ ਪੈਣਾ ਨਾ ਗਰੀਦਾਂ ਨੂੰ ਕਿ ਵੀ ਜਦ ਹੁਣ ਤੂੰ ਉਹ ਆਪਣਾ ਇੱਦਾਂ ਦੇ ਜਿਹਨਾਂ ਨੇ ਅਜੀਬੋ ਗਰੀਬ ਕਿਸਮ ਦੇ ਕਾਸਟਿਊਮ ਜਿਹੇ ਪਾ ਕੇ ਤੂੰ ਆ ਜਾਏਂਗੀ ਔਰ ਸਰੇਆਮ ਫਿਰੇਂਗੀ ਅਤੇ ਹਰ ਬੰਦੇ ਦੇ ਹੱਥ ਵਿੱਚ ਕੈਮਰਾ ਉਹ ਚਾਹੇ ਅੱਗੋਂ ਖਿੱਚੇ ਚਾਹੇ ਪਿੱਛੋਂ ਫਿਰ ਪਬਲਿਕ ਪਲੇਸ 'ਤੇ ਆ ਕੇ ਤੁਸੀਂ ਇੱਦਾਂ ਨਹੀਂ ਕਹਿ ਸਕਦੇ ਕਿ ਬਈ ਯਾਰ ਮੇਰੀ ਤਸਵੀਰ ਬਗੈਰ ਇਜਾਜ਼ਤ ਤੋਂ ਖਿੱਚ ਲਈ ਮੇਰੀ ਬਈ ਉਹ ਜਿਹਨੇ ਖਿੱਚੀ ਉਹਨੇ ਤਾਂ ਪੂਰੇ ਹਾਲ ਦੀ ਖਿੱਚੀ ਉਹਦੇ 'ਚ ਤੇਰੀ ਵੀ ਆ ਗਈ ਹਾਂ ਕੋਈ ਤਾਂ ਖਵਾਤੀਨ ਵੀ ਕਹਿ ਰਹੀਆਂ ਨੇ ਹੁਣ ਗਰੀਦਾਂ ਨੂੰ ਕਿ ਬਈ ਉਹ ਕਮ ਸੇ ਕਮ ਕੋਈ ਕਮੀਜ਼ ਲੰਬੀ ਪਾ ਲੈਂਦੀ ਚਲੋ ਆ ਬਗੈਰਤੀ ਬੇਸ਼ਰਮੀ ਤਾਂ ਰੁਕ ਜਾਂਦੀ ਜਿਹੜੀ ਕਿ ਹੋਈ ਹੈ ਲੇਕਿਨ ਇਹਦੀ ਸਖਤ ਮੁਜ਼ੰਮਤ ਹੈ ਮੈਂ ਵੀ ਇਹਦੀ ਮੁਜ਼ੰਮਤ ਕਰਦਾ ਬਾਬਾ ਜੀ ਕਹਿੰਦੇ ਹਾਂ ਇਹ ਮੁਜ਼ੰਮਤ ਬਣਦੀ ਹੈ ਹਾਂ ਬਈ ਪਿੱਛੋਂ ਨਹੀਂ ਜਿਹੜਾ ਹਿਸਾਬ ਤਾਂ ਖਿੱਚਣੀ ਚਾਹੀਦੀ ਸੀ ਤਸਵੀਰ ਖੈਰ ਹੁਣ ਖਿੱਚ ਲਈ ਆ ਅਤੇ ਉਹ ਬਾਬਾ ਜੀ ਕਹਿੰਦੇ ਹੁਣ ਫਿਰ ਕੀ ਕਹਿੰਦਾ ਟਰੰਪ ਫਿਰ ਉਹ ਲੈ ਜਾਏਗਾ ਮੈਂ ਕਿਹਾ ਨਹੀਂ ਯਾਰ ਉਹ ਅਸਲੀ ਆਪ ਬਣਾਏ ਹਰਮਸ ਦੀ ਗੱਲ ਕਰ ਰਿਹਾ ਬਾਬਾ ਜੀ ਨੇ ਤੈਨੂੰ ਮੈਂ ਦੱਸ ਕਿਹਾ ਵੀ ਆ ਕਿ ਇਹ ਵੀ ਅਸਲੀ ਆ ਭਾਈ ਇਹ 2 ਨੰਬਰ ਕੰਮ ਕੋਈ ਨਹੀਂ ਕੋਈ ਸਰਜਰੀ ਨਹੀਂ ਹੋਈ ਓਰੀਜਨਲ ਪ੍ਰੋਗਰਾਮ ਸਾਰਾ ਕੁਛ ਹਾਂ ਮੈਂ ਕਿਹਾ ਨਹੀਂ ਉਹ ਤਾਂ ਹੈ ਲੇਕਿਨ ਟਰੰਪ ਜਿਹੜਾ ਨਾ ਉਹ ਇਸ ਦੀ ਗੱਲ ਕਰ ਰਿਹਾ ਕਿ ਇਹ ਜਿਹੜਾ ਆਪਣਾ ਹਰਮਸ ਹੈ ਹਾਂ ਇਹ ਕਹਿੰਦਾ ਵਿੱਚ ਫਸ ਕੇ ਬਹਿ ਜਾ ਤਾਂ ਮੈਂ ਜਹਾਜ਼ ਕੋਈ ਨਹੀਂ ਨਿਕਲਣ ਦਿਆ ਹਾਂ ਉਹਨੇ ਨਾਕੇ ਜਨਾਬ ਲਾ ਲਏ ਨੇ ਬਾਹਰ ਅਤੇ ਉਹ ਕਹਿੰਦਾ ਮੈਂ ਜਹਾਜ਼ ਇੱਥੋਂ ਕੋਈ ਨਹੀਂ ਨਿਕਲਣ ਦੇਣਾ ਅਤੇ ਉਹ ਫਿਰ ਉਹਦੀ ਜਿਹੜਾ ਸੈਟਕਾਮ ਹੈ ਉਹਨੇ ਵੀ ਕਿਹਾ ਕਿ ਟਰੰਪ ਪਾਗਲ ਹੋਇਆ ਇਹਦਾ ਦਿਮਾਗ ਖਰਾਬ ਹੈ ਓਏ ਅਮਰੀਕਾ ਦਾ ਜਿਹੜਾ ਲਾਅ ਹੈ ਉਹ ਹੀ ਨਹੀਂ ਇਜਾਜ਼ਤ ਦਿੰਦਾ ਕਿ ਬਈ ਹਾਂ ਅਮਰੀਕਾ ਕਿਸੇ ਦਾ ਰਸਤਾ ਬੰਦ ਕਰ ਸਕੇ ਅਸੀਂ ਤਾਂ ਰਸਤਾ ਖੁਲਵਾਉਣ ਵਾਸਤੇ ਜੰਗ ਲੜਨ ਰਹੇ ਹਾਂ ਇਹ ਆਪ ਰਸਤਾ ਬੰਦ ਕਰਕੇ ਬਹਿ ਗਿਆ ਕਿੱਦਾਂ ਦਾ ਡੰਗਰ ਆ ਯਾਰ ਅਜੀਬ ਬਗੈਰਤ ਬੇਸ਼ਰਮ ਆਦਮੀ ਆ ਉਹ ਕਹਿੰਦੇ ਨਹੀਂ ਜਹਾਜ਼ ਅਸੀਂ ਗੁਜ਼ਰਨ ਦਿਆਂਗੇ ਹਾਂ ਸਿਰਫ ਇਰਾਨ ਦੇ ਨਹੀਂ ਗੁਜ਼ਰਨ ਦੇਣੇ ਅਸੀਂ ਬਈ ਇਰਾਨ ਦੇ ਮੇਰਾ ਮਤਲਬ ਇਰਾਨ ਕਿਹਨੂੰ ਸਪਲਾਈ ਕਰਦਾ ਇਰਾਨ 80% ਚਾਈਨਾ ਨੂੰ ਸਪਲਾਈ ਕਰਦਾ
ਹੁਣ ਤੁਹਾਡੇ 'ਚ ਇੰਨੀ ਜ਼ਰੂਰਤ ਹੈ ਤੁਸੀਂ ਚਾਈਨਾ ਦਾ ਜਹਾਜ਼ ਰੋਕ ਲਓ। ਉਹ ਭਾਈ ਕੀ ਉਹ ਭਾਈ ਪਹਿਲੇ ਬਾਕੀ ਕਹਿੰਦੇ ਸੀ ਇਜਾਜ਼ਤ ਹੈ ਜਹਾਜ਼ ਗੁਜ਼ਰਨ, ਬਾਕੀ ਜਿਹੜਾ ਮਰਜ਼ੀ ਗੁਜ਼ਰੇ, ਬਾਕੀ ਤਾਂ ਗੁਜ਼ਰਦਾ ਹੀ ਕੋਈ ਨਹੀਂ ਪਿਆ ਉੱਥੇ, ਸਿਰਫ ਈਰਾਨ ਦੀ ਗੁਜ਼ਰ ਰਿਹਾ, ਜਾਂ ਜਿਹਨੂੰ ਈਰਾਨ ਇਜਾਜ਼ਤ ਦੇ ਰਿਹਾ ਉਹ ਗੁਜ਼ਰ ਰਿਹਾ, ਬਾਕੀ ਕੋਈ ਨਹੀਂ ਗੁਜ਼ਰੇ। ਆਹ 2 ਜਹਾਜ਼ ਪਾਕਿਸਤਾਨ ਦੇ ਵੀ ਰੋਕ ਲਏ। ਹਾਂ ਯਾਰ ਇਹ ਬੜੀ ਅਜੀਬ ਗੱਲ ਹੋਈ, ਯਕੀਨ ਕਰੋ ਕਿ ਹੈਰਾਨੀ ਪਰੇਸ਼ਾਨੀ ਹੈ ਕਿ ਯਾਰ ਹੁਣੀ ਇੱਥੇ ਡਾਇਲੋਗ ਹੋਏ, ਜੱਫੀਆਂ ਪੱਪੀਆਂ ਵੀ ਹੋਈਆਂ, ਔਰ ਪਾਕਿਸਤਾਨ ਨੇ ਬੜਾ ਜਸ਼ਨ ਵੀ ਮਨਾਇਆ ਕਿ ਦੇਖੋ ਅਸੀਂ ਇਕੱਠੇ ਕਰ ਲਏ। ਉਹ ਪਾਕਿਸਤਾਨ ਦੇ 2 ਜਹਾਜ਼ ਨਿਕਲਣ ਦੀ ਕੋਸ਼ਿਸ਼ ਕੀਤੀ ਵੀ ਝੰਡਾ ਲਾ ਕੇ, ਪਹਿਲੇ ਕਹਿੰਦੇ ਸੀ ਕਿ ਝੰਡੇ ਵਾਲੇ ਜਹਾਜ਼ ਪਾਕਿਸਤਾਨ ਦੇ ਨਿਕਲੋ। ਟਰੰਪ ਨੇ ਵੀ ਕਿਹਾ ਸੀਗਾ ਕਿ ਸਾਨੂੰ 10 ਜਹਾਜ਼ ਮਿਲ ਗਏ ਨੇ ਸਾਨੂੰ ਝੰਡੇ ਵਾਲੇ ਪਾਕਿਸਤਾਨ ਦੇ, ਜਿਹੜੇ ਉੱਥੇ ਨਿਕਲੇ ਨੇ ਪਾਕਿਸਤਾਨ ਨਾਲ, ਅਤੇ ਰਸਤੇ 'ਚ ਉਹਨਾਂ ਨੇ ਰਸਤਾ ਬਦਲ ਕੇ ਤੇ ਅਮਰੀਕਾ ਚਲੇ ਗਏ। ਉਹ ਕਹਿੰਦੇ ਸਾਡੇ ਕੋਲ ਪਹੁੰਚ ਗਏ। ਉਹ ਕਹਿੰਦੇ ਸੀ ਜੀ ਪਾਕਿਸਤਾਨ ਦਾ ਝੰਡਾ ਲੱਗਾ ਹੋਇਆ ਅਤੇ ਉਹ ਬਿਲਕੁਲ ਪ੍ਰੋਟੋਕੋਲ ਨਾਲ ਬਾਹਰ। ਹੁਣ ਪਾਕਿਸਤਾਨੀ ਝੰਡਾ ਲੱਗਾ ਅਤੇ ਉਹਨਾਂ ਨੇ ਰੋਕ ਲਏ। ਹਾਂ ਉਹ ਕਹਿਣ ਲੱਗੇ ਕਿ ਭਾਈ ਆਹ ਨਹੀਂ ਅਸੀਂ ਜਾਣਦੇ ਨੇ, ਇੱਥੇ ਸਾਈਡ 'ਤੇ ਰੋਕ ਲਓ। ਆਹ ਕੀ ਹੋਇਆ? ਹਾਂ ਹੁਣ ਬਾਬਾ ਜੀ ਕਹਿੰਦੇ ਨੇ ਕਿ ਉਹ ਦੇਖਦੇ ਹੋਣੇ ਕਿ ਯਾਰ ਇਹਨਾਂ ਨੇ ਚੰਗਾ ਮੁਫਤਬਾਰੀ ਲਈ ਆ, ਮਤਲਬ ਇੱਥੋਂ ਮੁਫਤ ਦੇ ਵਿੱਚ ਕੱਢ ਲੈਂਦੇ ਆ ਝੰਡਾ ਲਾ ਕੇ, ਅੱਗੇ ਜਾ ਕੇ ਅਮਰੀਕਾ ਦਾ ਝੰਡਾ ਲਾ ਦਿੰਦੇ। ਯਾਰ ਆ ਜ਼ਿਆਦਤੀ ਯਾਰ, ਬਈ ਯਾਰ 2 ਨੰਬਰ ਵੀ ਖਤਮ ਹੈ ਯਾਰ ਪਾਕਿਸਤਾਨ ਦੇ। ਯਾਰ ਕੀ ਤੁਸੀਂ ਕਰ ਰਹੇ ਯਾਰ, ਬੰਦੇ ਉਹ ਅੱਲਾ ਦਾ ਖੌਫ ਕਰੋ। ਕੋਈ ਆਪਣੇ ਜਿਹੜੇ ਜਹਾਜ਼ ਨੇ ਉਹ ਤੁਹਾਨੂੰ ਲਾਓ ਕਰ ਰਹੇ ਨੇ, ਅਤੇ ਆਪਣਾ ਆਇਲ ਲਵੋ ਤੁਸੀਂ। ਇੱਥੇ ਪਾਕਿਸਤਾਨ 'ਚ ਤੇਲ ਸਸਤਾ ਕਰੋ, ਅਤੇ ਸਸਤਾ ਵੀ ਕੀ ਕਰ ਰਹੇ ਨੇ, 125 ਵਧਾ ਕੇ ਅਤੇ 25 ਵਿੱਚੋਂ ਜਿਹੜਾ ਨਾ ਉਹ ਖਤਮ ਕਰ ਦਿੰਦੇ ਨੇ। 112 ਵਧਾਇਆ ਅਤੇ 12 ਰੁਪਏ ਦਾ ਉਹਨੇ ਰਿਲੀਫ ਦੇ ਦਿੱਤਾ, ਅਤੇ ਬਾਕੀ 100 ਦਾ ਕੌਣ ਦੇਗਾ? ਹਰਾਮਜ਼ਾਦੇ ਹੋ, ਬਗੈਰ ਤੋਂ ਦਗੜੋ ਆਇਆ ਸੀ ਬਗੈਰਤੀ ਬੇਚਣੀ। ਹੁਣ ਉਹ ਕਹਿੰਦੇ ਹੋਣੇ ਯਾਰ ਅਸੀਂ ਹੁਣ ਕੀ ਕਰੀਏ, ਇਹਨਾਂ ਨੇ ਰੋਕੋ ਜਹਾਜ਼ ਇਹਨਾਂ ਦੇ, ਇਹ ਅੱਗੇ ਜਾ ਕੇ ਝੰਡਾ ਬਦਲ ਲੈਂਦੇ ਨੇ, ਉੱਥੇ ਅਮਰੀਕਾ ਪਹੁੰਚਾਉਂਦੇ, ਉੱਥੇ ਟਰੰਪ ਟਵੀਟ ਕਰ ਦਿੰਦਾ ਲਓ ਜੀ ਇਰਾਨ ਨੇ ਮੈਨੂੰ ਤੋਹਫੇ ਭੇਜੇ ਨੇ, ਉਹ ਆਹ ਤੋਹਫੇ ਨੇ ਉਹ ਪਾਕਿਸਤਾਨ ਨੂੰ ਦਿੰਦਾ, ਇਹ ਅੱਗੇ ਜਾ ਉਹ ਤਾਂ ਹੀ ਰੋਕ ਕੇ ਉਹਨਾਂ ਨੇ ਤਸੱਲੀ ਕਰ ਰਹੇ ਹੋਣੇ। ਕੋਈ ਨਹੀਂ ਛੱਡ ਦੇਣਗੇ, ਜੇ ਪਾਕਿਸਤਾਨ ਦੇ ਹੋਏ ਤਾਂ ਛੱਡ ਦੇਣਗੇ ਕਿ ਵੀ ਤਸੱਲੀ ਕਰ ਲਈ ਕਿ ਵੀ ਇਹ ਅਮਰੀਕਾ ਤਾਂ ਨਹੀਂ ਜਾਣਾ ਜਾਂ ਕਿਤੇ ਹੋਰ ਤਾਂ ਨਹੀਂ ਜਾ ਰਹੇ। ਹਾਂ ਪਾਕਿਸਤਾਨ ਜਾ ਰਹੇ ਤਾਂ ਫਿਰ ਲੈ ਜਾਓ, ਇੱਦਾਂ ਦੀ ਕੋਈ ਗੱਲ ਹੋਣੀ ਹੈ ਉੱਥੇ। ਪਰ ਉਹ ਲੋਕ ਹੁਣ ਜਿਹੜੇ ਨਾ ਉਹ ਕਹਿ ਰਹੇ ਕਿ ਟਰੰਪ ਬਿਲਕੁਲ ਬੁਖਲਾ ਗਿਆ। ਉੱਥੇ ਅਮਰੀਕਾ ਦਾ ਇੱਕ ਪੋਪ, ਹਾਂਜੀ ਪੋਪ ਜਿਹੜਾ ਪਾਪੀ ਚੁੱਲੋ, ਉਹਨੇ ਉਹਨੇ ਵੀ ਕਿਹਾ ਕਿ ਬਈ ਆ ਜਿਹੜਾ ਨਾ ਪਾਪੀ ਚੁੱਲੋ, ਟਰੰਪ ਨੂੰ ਮੈਂ ਕਹਿ ਰਿਹਾ ਟਰੰਪ ਪਾਪੀ ਚੁੱਲੋ ਜਿਹੜਾ ਆ ਬਗੈਰਤ ਬੇਸ਼ਰਮਾਂ ਦੇ ਪੋਪ ਤੇ ਚਲੋ ਮੁਕੱਦਸ ਹਸਤੀ ਹੈ ਉਹਨਾਂ ਦੀ, ਅਤੇ ਉਹਨੇ ਗੱਲ ਠੀਕ ਕੀਤੀ ਪੋਪ ਨੇ। ਉਹਨੇ ਕਿਹਾ ਯਾਰ ਇਹ ਬਗੈਰਤ ਬੇਸ਼ਰਮ ਲਾਨਤੀ ਕਿਰਦਾਰ ਆਦਮੀ ਹੈ। ਮੈਂ ਪੰਜਾਬੀ ਤੁਹਾਨੂੰ ਟ੍ਰਾਂਸਲੇਟ ਕਰਕੇ ਦੱਸ ਰਿਹਾ ਹਾਂ। ਹਾਂ ਉਹ ਕਹਿੰਦੇ ਇਹਨੇ ਜ਼ੁਲਮ ਕੀਤਾ ਹੋਇਆ ਈਰਾਨ ਦੇ ਵਿੱਚ, ਜਿਹੜਾ ਉੱਥੇ ਬੰਬ ਮਾਰੀ ਜਾ ਰਿਹਾ, ਔਰ ਵਿਚਾਰੇ ਸਿਵਿਲੀਅਨ ਨੇ, ਬੱਚੀਆਂ ਨੂੰ ਉੱਥੇ ਸ਼ਹੀਦ ਕੀਤਾ, ਸਾਰਾ ਕੁਝ ਬੇੜਾ ਗਰਕ ਇਹਨਾਂ ਨੇ ਕੀਤਾ ਇਹਨੇ, ਅਤੇ ਨਾਲ ਇਹ ਹਰਾਮ ਦੇ ਜਿਹੜੀ ਔਲਾਦ ਆ ਨਜਾਇਜ਼ ਉਹਨੇ। ਤਾਂ ਆ ਬਿਲਕੁਲ ਅਮਨ ਹੋਣਾ ਚਾਹੀਦਾ। ਔਰ ਉਹਨਾਂ ਨੇ ਆਪਣਾ ਜਿਹੜਾ ਬੰਬ ਬੁੰਬ ਬਣਾਉਂਦੇ ਨਹੀਂ ਬਣਾਉਂਦੇ ਉਹਨਾਂ ਦੀ ਮਰਜ਼ੀ ਆ, ਹਿਸਾਬ ਕਿਤਾਬ ਜਿਹੜਾ ਸਿਸਟਮ ਹੈ ਸਾਰਾ। ਅਤੇ ਇਹਨੂੰ ਕਿੰਨੇ ਇਹਨੂੰ ਕਿਹਾ ਕਿ ਜਾ ਕੇ ਤੁਸੀਂ ਇਹੋ ਜਿਹੀ ਉਹਨੇ ਕੋਈ ਗੱਲ ਕੀਤੀ, ਤਨਕੀਦ ਕੀਤੀ ਉਹਦੇ 'ਤੇ, ਅਤੇ ਟਰੰਪ ਉਤਰ ਗਿਆ। ਟਰੰਪ ਉਤਰ ਕੇ ਕਹਿੰਦਾ ਉਹ ਮੈਂ ਨਹੀਂ ਮੰਨਦਾ ਪੋਪ ਨੂੰ, ਕਹਿੰਦਾ ਆਹ ਕਾਹਦਾ ਪੋਪ ਆ, ਜਿਹੜਾ ਉਹਨੇ ਆਪਣੇ ਕੋਲ 4 ਗੱਲਾਂ ਲਾ ਕੇ ਪੋਪ ਨੂੰ ਉਹਨੇ ਤੁਨ ਕੇ ਰੱਖ ਦਿੱਤਾ ਉਹਦੇ 'ਚ ਇੰਟਰਵਿਊ 'ਚ। ਹਾਂ ਲੇਕਿਨ ਉਹ ਜਿਸ ਤਰ੍ਹਾਂ ਹੁਣ ਟਰੰਪ ਹੈ ਅੱਗੇ ਆਈ ਜਾ ਰਿਹਾ ਨਾ, ਇੱਦਾਂ ਦੀ ਬਗੈਰਤੀ ਬੇਸ਼ਰਮੀ ਕਰ ਰਿਹਾ, ਉੱਦਾਂ ਦਾ ਜ਼ਿਆਦਾ ਐਕਸਪੋਜ਼ ਹੁੰਦਾ ਜਾ ਰਿਹਾ, ਇਹਦਾ ਬੇੜਾ ਗਰਕ ਹੁੰਦਾ ਜਾ ਰਿਹਾ। ਔਰ ਉਹ ਜਿਹੜੇ ਦੁਨੀਆ ਦੇ ਜਿਹੜੇ ਤਜਜ਼ੀਆਕਾਰ ਨੇ ਉਹ ਕਹਿ ਰਹੇ ਕਿ ਵੀ ਜੋ ਕਰਨ ਦੀ ਕੋਸ਼ਿਸ਼ ਕਰ ਰਿਹਾ ਨਾ ਆਪਣਾ ਹੁਰਮਤ, ਜਿਹੜਾ ਕਹਿੰਦਾ ਮੈਂ ਜਾ ਕੇ ਵਿੱਚ ਬਹਿ ਜਾਵਾਂਗਾ ਫਸ ਕੇ, ਹਾਂ ਇਹ ਨਹੀਂ ਹੋਣ ਵਾਲਾ। ਹਾਂ ਇਹ ਦੇਰ ਪਾ ਨਹੀਂ ਗਾ, ਇਹ ਬੜੀ ਜਲਦੀ ਇਹਦੇ ਇੱਥੋਂ ਵੀ ਫੂਕ ਨਿਕਲ ਜਾਣੀ ਆ, ਗਰਾਊਂਡ 'ਤੇ ਜਾ ਨਹੀਂ ਸਕਦੇ। ਇਹ ਬਿਲਕੁਲ ਹੁਣ ਕੋਈ ਲੱਭ ਰਿਹਾ ਕੋਈ ਰਾਹ। ਇਹ ਟਰੰਪ ਜਿਹੜਾ ਨਾ ਉਹ ਈਰਾਨ ਨੂੰ ਹੁਣ ਇਹ ਕਰ ਰਿਹਾ ਕਿ ਮੈਨੂੰ ਫੇਸ ਸੇਵਿੰਗ ਦਿਓ, ਕੋਈ ਇੱਦਾਂ ਦੀ ਚੀਜ਼ ਮੈਨੂੰ ਦਿਓ ਕਿ ਮੈਂ ਜਾ ਕੇ ਆਪਣੀ ਜਿਹੜੇ ਅਮਰੀਕਨ ਜਿਹਨਾਂ ਨੂੰ ਮੈਂ ਬੇਵਕੂਫ ਬਣਾਇਆ ਹੋਇਆ ਉਹਨਾਂ ਨੂੰ ਮੈਂ ਬੇਵਕੂਫ ਹੋਰ ਬਣਾਵਾਂ ਕਿ ਦੇਖੋ ਮੈਂ ਜੰਗ ਜਿੱਤ ਗਿਆ, ਈਰਾਨ ਨੇ ਮੇਰੀ ਗੱਲ ਮੰਨ ਲਈ। ਹਾਲਾਂਕਿ ਬਈ ਈਰਾਨ ਤੇ ਜੋ ਗੱਲਾਂ ਇਹਨਾਂ ਨੇ ਕੀਤੀਆਂ ਨੇ ਕਿ ਵੀ ਆਪਣਾ ਬੰਬ ਬੁੰਬ ਵਾਲੀਆਂ, ਉਹ ਤਾਂ ਪਹਿਲਾਂ ਹੀ ਮੰਨਿਆ ਪਿਆ ਸੀ ਕਿ ਵੀ ਅਸੀਂ ਕੋਈ ਬਣਾਉਣਾ ਹੀ ਨਹੀਂ। ਅਤੇ ਮੈਨੂੰ ਲੱਗਦਾ ਕਿ ਇਹ ਸਾਰੇ ਸਿਨੈਰੀਓ ਦੇ ਵਿੱਚ ਨਾ ਜੰਗ ਜੁੰਗ ਹਾਰ ਗਏ, ਇਹਨੂੰ ਕਿਤੇ ਪਾਗਲਖਾਨੇ ਸ਼ਿਫਟ ਕਰਨਾ ਪੈਣਾ। ਹਾਂ ਬਾਬਾ ਜੀ ਕਹਿੰਦੇ ਪਾਗਲਖਾਨੇ ਨੂੰ ਕਾਹਤੇ ਭੇਜ, ਇਹਨੂੰ ਜਾਤੀ ਉਮਰਾ ਭੇਜ ਦਿਓ। ਬਾਬਾ ਜੀ ਉਹ ਪਾਗਲਖਾਨੇ, ਬਾਬਾ ਜੀ ਕਹਿੰਦੇ ਉਹ ਪਾਗਲਖਾਨੇ ਤੋਂ ਵੀ ਅੱਗੇ ਦੀ ਚੀਜ਼ ਹੈ। ਹਾਂ ਉੱਥੇ ਪਾਗਲ ਤਿਆਰ ਹੁੰਦੇ ਆ ਅਤੇ ਉੱਥੇ ਪਾਗਲ ਨੂੰ ਰੱਖਿਆ ਜਾਂਦਾ। ਉੱਥੇ ਪਹਿਲੇ ਹੀ ਵੱਡੇ ਮੀਆਂ ਸਾਹਿਬ ਬੈਠੇ, ਮੈਂ ਕਿਹਾ ਬਾਬਾ ਜੀ ਉਹ ਮੇਰਾ ਮਤਲਬ ਇਹ 2 ਹੋ ਗਏ ਉੱਥੇ, ਅਤੇ ਕੀ ਕਰਨਗੇ? ਬਾਬਾ ਜੀ ਕਹਿੰਦੇ ਚਲੋ 2 ਵਿਹਲੇ ਬੰਦੇ ਆਪਸ 'ਚ ਬਹਿ ਕੇ ਲੂਡੋ ਖੇਡਣਗੇ, ਲੂਡੋ ਖੇਡਣਗੇ, ਇੱਕ ਦੂਜੇ ਦਾ ਸਰ ਜਿਹੜਾ ਨਾ ਉਹ ਖਾਣਗੇ, ਹੋਰ ਕੀ ਆ। ਉੱਥੇ ਭੇਜਦੇ ਉਹਨੇ ਬਗੈਰਤਾਂ ਨੂੰ, ਬੇਸ਼ਰਮਾਂ ਨੂੰ, ਹੋਰ ਕੋਈ ਨਹੀਂ। ਅਤੇ ਉਹਦੇ ਬਾਅਦ ਜਨਾਬ ਖਬਰ ਜਿਹੜੀ ਆ ਉਹ ਨਿਕਲ ਕੇ ਦੇਖੋ ਅਜੀਬੋ ਗਰੀਬ ਸ਼ਗੂਫੇ ਸਾਡੇ ਸਾਹਮਣੇ ਆ ਰਹੇ ਨੇ।
ਉਹ ਨਹੀਂ ਸੀ ਜਿਹੜੀ ਆਪਣਾ ਹਕੂਮਤੀ ਸਰਕਾਰੀ ਪ੍ਰੋਡਕਟ ਇੱਕ ਨਿਕਲ ਕੇ ਆਈ ਸੀ, ਉਹ ਮੁਸ਼ਤਰਕਾ ਪ੍ਰੋਡਕਟ ਸੀ। ਇੱਕ ਤੇ ਉਹ ਡਿੰਟੋਨਿਕ ਵਾਲਾ ਬਾਂਦਰ ਤੇ ਨਾਲ ਉਹਦਾ ਡੀਜੀ ਆਈਸ ਪਿਆਰ, ਹਾਂ ਡੀਜੀ ਆਈਸ ਪਿਆਰ ਜਿਹੜਾ ਉਹਨਾਂ ਨੇ ਮਿਲ ਕੇ ਇੱਕ ਪ੍ਰੋਡਕਟ ਕੱਢੀ ਸੀ, ਅੱਛਾ ਜੀ। ਹੁਣ ਅੱਛਾ ਜੀ ਜਿਹੜੀ ਹੈ ਅੱਛਾ ਜੀ ਜਿਹੜੀ ਹੈ ਦੁਬਾਰਾ ਇਹਨੂੰ ਲਾਂਚ ਕੀਤਾ ਗਿਆ। ਹਾਂ ਯਾਰ ਜੀ ਪਤਾ ਨਹੀਂ ਕੀ ਯਾਰ ਇਹਨਾਂ ਗੁੱਸਾ ਚੜ੍ਹਦਾ ਇਹਨਾਂ 'ਤੇ ਦੇਖ ਕੇ ਨਾ, ਇੱਦਾਂ ਦੀਆਂ ਚੀਜ਼ਾਂ ਅਜੀਬੋ ਗਰੀਬ ਐਟਮਾਂ ਰੱਖ ਕੇ। ਉਹ ਮਤਲਬ ਕਿੱਥੋਂ ਯਾਰ ਤੁਸੀਂ ਰੇਹੜੀ 'ਤੇ ਚੁੱਕ ਲਿਆਉਂਦੇ ਇੱਦਾਂ ਦੀਆਂ ਚੀਜ਼ਾਂ, ਕਿੱਥੋਂ ਲੈ ਆਉਂਦੇ ਇਹਨਾਂ ਨੂੰ ਵੀ ਯਾਰ ਪਤਾ ਨਹੀਂ ਕੀ ਇਹਦੇ ਚੀਜ਼ ਦਾ ਅਜੀਬੋ ਗਰੀਬ ਕਿਸਮ ਦੀ। ਉਹ ਅੱਛਾ ਜੀ ਅਲੱਗ ਤੋਂ ਬਾਅਦ ਹੁਣ ਉਹ ਆ ਕੇ ਉਹ ਦੱਸ ਰਹੀ ਆ ਇੰਗਲਿਸ਼ ਬੋਲ ਕੇ, ਉਹ ਵੀ ਗੁਲਾਬੀ ਜੀ ਅੰਗਰੇਜ਼ੀ ਬੋਲ ਕੇ, ਅਜੀਬੋ ਗਰੀਬ। ਬਾਬੇ ਕਹਿੰਦੇ ਅਜੀਬੋ ਗਰੀਬ ਕੀ ਸਿੱਧੀ ਤਰ੍ਹਾਂ ਕਾ ਕਿ ਉੱਦਾਂ ਦੀ ਅੰਗਰੇਜ਼ੀ ਆ, ਉਹ ਨਹੀਂ ਜਿਹੜਾ ਮਤਲਬ ਦੇਸੀ ਕੁੱਤੀ ਤੇ ਗੁਲਾਤੀ ਚੀਕਾਂ ਚਾਉਂ ਚਾਉਂ। ਅਸਲ ਗੱਲ ਕੁਝ ਵੀ ਨਹੀਂ। ਉਹ ਅੱਛਾ ਜੀ ਜਿਹੜੀ ਨਾ ਉਹ ਉਹਨਾਂ ਨੇ ਜਨਾਬ ਵੀਡੀਓ ਦੀ ਲਾਂਚ ਕੀਤੀ ਹੋਈ। ਹੁਣ ਦੱਸ ਰਹੀ ਹੈ ਕਿ ਦੇਖੋ ਪਾਕਿਸਤਾਨ ਜਿਹੜਾ ਨਾ ਹਮੇਸ਼ਾ ਜ਼ਿੰਦਾਬਾਦ ਹੈ। ਹਾਏ ਹੋਏ ਡੀਜੀ ਵਾਲੇ ਬਾਬੂ, ਆਹ ਤੇਰੀਆਂ ਪ੍ਰੋਡਕਟਾਂ ਦੇਖ ਰੁਲਦੀਆਂ ਫਿਰਦੀਆਂ, ਲੋਕੀ ਮਜ਼ਾਕ ਉਡਾਉਂਦੇ ਫਿਰ ਰਹੇ ਤੁਹਾਡਾ। ਕੀ ਤੁਸੀਂ ਇਹਨੂੰ ਫਿਰ ਲਾਂਚ ਕਰਨ ਦੀ, ਪਹਿਲੇ ਘੱਟ ਹੋ ਗਈ ਅੱਛਾ ਜੀ ਨਾਲ, ਹੁਣ ਆ ਅਜੀਬੋ ਗਰੀਬ ਉਹ ਸ਼ਕਲਾਂ ਬਣਾ ਕੇ। ਤਾਂ ਉਹ ਦੱਸ ਰਹੀ ਹੈ ਕਿ ਅਕਵਾਮੇ ਆਲਮ ਦਾ ਮੀਡੀਆ ਇੱਥੇ ਆ ਕੇ ਪਾਕਿਸਤਾਨ ਦੀਆਂ ਜਿਹੜੇ ਆਪਣਾ ਆਰਮੀ ਚੀਫ ਔਰ ਪਾਕਿਸਤਾਨ ਦਾ ਫੀਲਡ ਮਾਰਸ਼ਲ, ਇਹਦੀਆਂ ਤਾਰੀਫਾਂ ਹੋ ਰਹੀਆਂ, ਇਹਨਾਂ ਦੇ ਗੁਣ ਗਾਏ ਜਾ ਰਹੇ। ਬਈ ਆ ਗੁਣ ਅੱਛਾ ਜੀ ਵਾਲੇ ਹੀ ਗਾ ਰਹੇ, ਹੋਰ ਤਾਂ ਸਾਨੂੰ ਕੋਈ ਨਹੀਂ ਨਜ਼ਰ ਆ ਰਿਹਾ ਕੋਈ ਗਾਉਂਦਾ ਹੋਇਆ। ਅਜੀਬੋ ਗਰੀਬ ਆਈਟਮਾਂ ਜਿਹੜੀਆਂ ਨਾ ਉਹ ਲਿਆ ਕੇ ਪੇਸ਼ ਕਰਤੀਆਂ। ਬਾਬਾ ਜੀ ਕਹਿੰਦੇ ਅੱਛਾ ਜੀ ਨੂੰ ਜ਼ਰਾ ਨਾ ਇਹਨਾਂ ਨੂੰ ਕਹੋ ਕਿ ਅੱਛਾ ਜੀ ਮੇਰੇ ਵਾਲੇ ਪਾਸੇ ਭੇਜਣ। ਮੈਂ ਬਾਬਾ ਜੀ ਅੱਛਾ ਜੀ ਬੱਚਾ ਜੀ ਆ, ਰਹਿਣ ਦਿਓ ਮਿਹਰਬਾਨੀ ਕਰੋ। ਹਾਂ ਬੱਚੀ ਹੈ। ਬਾਬਾ ਜੀ ਕਹਿੰਦੇ ਬੱਚੀ ਖੁਸ਼ੀ ਹੋਣੀ ਆ, ਐਡੀ ਨਹੀਂ ਬੱਚੀ। ਜਿੱਦਾਂ ਦੇ ਐਕਸ਼ਨ ਸਟਾਈਲ ਲਾ ਕੇ ਉਹ ਕੈਟ ਵਾਕ ਕਰਕੇ ਖਬਰਾਂ ਸੁਣਾ ਰਹੀ ਹੈ। ਹਾਏ ਹਾਏ ਕੈਟ ਵਾਕ ਬਿੱਲੀ ਵਾਕ ਕਰਕੇ ਜਿਹੜੀਆਂ ਖਬਰਾਂ ਸੁਣਾ ਰਹੀ ਆ, ਅੱਛਾ ਜੀ। ਬਾਬਾ ਜੀ ਕਹਿੰਦੇ ਪੂਰੇ ਦਿਨਾਂ ਦੀ ਆ। ਬਾਬਾ ਜੀ ਕੀ ਮਤਲਬ? ਬਾਬਾ ਜੀ ਕਹਿੰਦੇ ਚੰਗੀ ਭਲੀ ਔਰਤ ਆ, ਉਹ ਐਵੇਂ ਲੱਗਦੀ ਆ, ਅੱਛਾ ਜੀ ਵਾਲਾ ਕੰਮ ਆ, ਹੋਰ ਕੁਛ ਨਹੀਂ। ਤੇ ਉਹ ਬਾਬਾ ਜੀ ਕਹਿੰਦੇ ਨੇ ਯਾਰ ਉਹ ਆਪਣਾ ਕਿੱਥੇ ਗਿਆ, ਉਹ ਨਜ਼ਰ ਨਹੀਂ ਆ ਰਿਹਾ ਅੱਜ ਕੱਲ੍ਹ। ਮੈਂ ਕਿਹਾ ਬਾਬਾ ਜੀ ਕੌਣ? ਬਾਬਾ ਜੀ ਕਹਿੰਦੇ ਉਹੀ ਉਹ ਡੀਜੀ ਆਪਣਾ ਯਾਰ, ਉਹ ਅੱਜ ਫਿਰ ਡੀਜੀ ਆਈਸ ਪਿਆਰ ਆਇਆ ਹੈ, ਉਹ ਕੋਈ ਝੂਠਾਂ ਦੀ ਪੰਡ ਨਹੀਂ ਲਿਆ। ਨਹੀਂ ਯਾਰ ਝੂਠਾਂ ਦੀ ਪੰਡ ਪਹਿਲੇ ਜਿਹੜੀਆਂ ਛੱਡ ਗਿਆ ਉਹ ਨਹੀਂ ਸਾਂਭੀਆਂ ਜਾ ਰਹੀਆਂ ਸਾਡੇ ਕੋਲ। ਹੁਣ ਤੁਸੀਂ ਕਹਿੰਦੇ ਹੋ ਕਿ ਫਿਰ ਬਾਬਾ ਜੀ ਕਹਿੰਦੇ ਯਾਰ ਐਡਾ ਮਾਹੌਲ ਬਣਿਆ ਪਾਕਿਸਤਾਨ 'ਚ, ਉਹ ਮੇਰਾ ਮਤਲਬ ਹੈ ਕਿ ਪੂਰੀ ਦੁਨੀਆ ਦੇ ਨਿਊਜ਼ ਇੱਥੇ ਆ ਕੇ ਤੇ ਉਹ ਗੋਲ ਗੱਪੇ ਤੇ ਮੇਰਾ ਮਤਲਬ ਰਸਗੁੱਲੇ ਇਹਨਾਂ ਨੂੰ ਖਵਾਏ ਇਹਨਾਂ ਨੇ। ਖਬਰਾਂ ਕੋਈ ਨਹੀਂ ਸੀ ਉਹਨਾਂ ਕੋਲ। ਹਾਂ ਤੇ ਆਪ ਆਪਣਾ ਮੀਡੀਆ ਨੂੰ ਸਾਰਾ ਇਹ ਦੱਸਦਾ ਰਿਹਾ। ਆਹ ਸਾਰੇ ਜਿੰਨੇ ਵੀ ਚਮਤਕਾਰੀ ਮੇਰਾ ਚਮਤਕਾਰੀ ਜਿਹੜੇ ਨੇ ਚਮਤਕਾਰੀ ਨੇ ਸਾਰੇ ਜੋ ਆ ਕੇ ਹਵਾਲ ਦੱਸ ਰਹੇ, ਸਾਰੇ ਦੇ ਸਾਰੇ ਅਜੀਬੋ ਗਰੀਬ ਕਿਸਮ ਦੇ ਆਪਣੀਆਂ ਤਾਰੀਫਾਂ ਖਾਣੇ ਪੀਣੇ ਦੀਆਂ ਤਾਰੀਫਾਂ ਕਰਕੇ ਨਿਕਲ ਗਏ। ਬਾਬਾ ਜੀ ਕਹਿੰਦੇ ਯਾਰ ਇੰਨਾ ਵੱਡਾ ਇਹਨਾਂ ਦਾ ਹੋਇਆ ਇਜਤਮਾ। ਬਾਬਾ ਜੀ ਯਾਰ ਇਜਤਮਾ ਨਹੀਂ ਹੁੰਦਾ, ਉਹ ਰਾਵਣ 'ਚ ਹੁੰਦਾ। ਬਾਬਾ ਜੀ ਕਹਿੰਦੇ ਯਾਰ ਚਲੋ ਉਹ ਇੱਕੋ ਹੀ ਗੱਲ ਆ, ਇਹ ਹਰਾਮਦਿਆਂ ਦਾ ਇਜਤਮਾ ਜਿਹੜਾ ਇਹਨਾਂ ਨੇ ਕੀਤਾ ਹੋਇਆ ਸੀਗਾ ਇੱਥੇ ਮੀਡੀਆ ਹਾਊਸ ਜਿਹਾ ਬਣਾ ਕੇ। ਵੀ ਸਾਰਾ ਕੁਛ ਹੋ ਗਿਆ, ਮੁਜ਼ਾਕਰਾਤ ਹੋ ਗਏ, ਉਹਦੇ 'ਚ ਡੀਜੇ ਵਾਲਾ ਬਾਬੂ ਕਿਉਂ ਨਹੀਂ ਆਇਆ? ਬਾਬਾ ਜੀ ਕਹਿੰਦੇ ਆਹ ਪਤਾ ਕਰੋ, ਵਰਨਾ ਤੇ ਫੱਟ ਲਾਂਦਾ ਤੇ ਆ ਕੇ ਜਨਾਬ ਝੂਠ 47 ਬੋਲਦਾ। ਬਾਬਾ ਜੀ ਕਹਿੰਦੇ ਹੁਣ ਆ ਕੇ ਥੋੜਾ ਸੱਚ ਬੋਲ ਦਿੰਦਾ। ਹੁਣ ਤਾਂ ਨਜ਼ਰ ਆ ਰਿਹਾ ਸੀਗਾ ਕਿ ਬਈ ਆ ਵਾਕਈ ਦੇਖੋ ਅਮਰੀਕਾ ਤੋਂ ਵਫਦ ਆਇਆ, ਈਰਾਨ ਤੋਂ ਵਫਦ ਆਇਆ, ਆ ਕੇ ਉਹ ਹੋਰ ਗੱਲਾਂ ਮੁਜ਼ਾਕਰਾਤ ਉਹਨਾਂ ਦੇ ਕਾਮਯਾਬ ਨਹੀਂ ਹੋਏ, ਕਿਉਂਕਿ ਇੱਥੇ ਜਿਹੜਾ ਮਨਹੂਸ ਆਦਮੀ ਬੈਠਾ ਹੋਇਆ ਨਾ ਇੱਕ, ਉਹਦੀ ਮਨਹੂਸਤ ਹੀ ਇੰਨੀ ਜ਼ਿਆਦਾ ਕਿ ਇੱਥੋਂ ਕੋਈ ਪੋਜ਼ੀਟਿਵ ਚੀਜ਼ ਨਹੀਂ ਨਿਕਲ ਸਕਦੀ। ਕੋਈ ਨੈਗੇਟਿਵ ਨਿਕਲਣੀ ਸੀ, ਇਹੀ ਅਸਰ ਪੈਣਾ ਸੀ ਜੋ ਹੋਇਆ। ਉਹ ਹੁਣ ਮਨਹੂਸ ਆਦਮੀ ਦਾ ਸਾਰਾ ਜਿਹੜਾ ਅਸਰ ਆ, ਹਾਂ ਕਮ ਸੇ ਕਮ ਉਹ ਜ਼ਾਹਿਰ ਕਰਨ ਵਾਸਤੇ ਇਹਨੂੰ ਆ ਕੇ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਸੀ। ਮੈਂ ਕਿਹਾ ਬਾਬਾ ਜੀ ਉਹ ਆ ਕੇ ਪ੍ਰੈਸ ਕਾਨਫਰੰਸ ਤਾਂ ਕਰ ਦਿੰਦਾ, ਮੁੜ ਕੇ ਸਾਰਿਆਂ ਦਾ ਧਿਆਨ ਇੱਥੋਂ ਇੱਧਰ ਉੱਧਰ ਗਰੀਦਾ ਤੋਂ ਹਟ ਕੇ ਤੇ ਉਹਦੇ ਤੇ ਹੋ ਜਾਣਾ ਸੀਗਾ। तुम हमारा पानी बंद कर दोगे, हम तुम्हारा सांस बंद कर देंगे। ਉਹਨੇ ਕਹਿਣਾ ਛੱਡੋ ਆਪਣਾ ਹੁਰਮਸ ਨੂੰ ਵੀ ਛੱਡੋ, ਰੀਤਾਂ ਨੂੰ ਵੀ ਛੱਡੋ, ਇਹਦੇ ਸੂਟ ਬੂਟ ਵੀ ਛੱਡੋ, ਇਹਦੇ ਤੇ ਸ਼ੁਰੂ ਹੋ ਜਾ। ਉਹਨਾਂ ਨੇ ਪੇਲਣਾ ਸ਼ੁਰੂ ਕਰ ਦੇਣਾ ਜੀ ਡੀਜੇ ਵਾਲੇ ਨੂੰ। ਉਹ ਡੀਜੇ ਵਾਲਾ ਡਰਦਾ ਨਹੀਂ ਆਉਂਦਾ, ਹਾਲਾਂਕਿ ਇਤਲਾਹ ਹੈ ਵੀ ਕਿ ਉਹਨੂੰ ਕਿਹਾ ਗਿਆ ਸੀ ਕਿ ਯਾਰ ਜਾ ਕੇ ਪ੍ਰੈਸ ਕਾਨਫਰੰਸ ਕਰ ਤੇ 4 ਚਾਂਦ ਲਾ ਕਿ ਦੇਖੋ ਸਾਡੀਆਂ ਬਰਕਤਾਂ ਦੇਖੋ,
ਫੀਲਡ ਮਾਰਸ਼ਲ ਦੀ ਫਿਊਜ਼ ਬਰਕਾਤ ਦੇਖੋ ਕਿ ਅਕਵਾਮੇ ਆਲਮ ਦੇ ਫੈਸਲੇ ਜਿਹੜੇ ਨੇ ਨਾ ਉਹ ਹੋ ਰਹੇ ਆ ਪਾਕਿਸਤਾਨ। ਹਲੇ ਕੱਖ ਨਹੀਂ ਹੋਇਆ, ਲੇਕਿਨ ਜਾ ਕੇ ਕਹਿੰਦਾ ਸੀ ਉਹ ਡਰ ਗਿਆ। ਉਹ ਕਹਿਣ ਲੱਗਾ ਜੀ ਉਹ ਸੋਸ਼ਲ ਮੀਡੀਆ ਵਾਲੇ ਬੜੇ ਜ਼ਾਲਮ ਲੋਕ ਨੇ, ਇਹ ਫਿਰ 4-4 ਦਿਨ ਮੇਰਾ ਪਿੱਛਾ ਹੀ ਨਹੀਂ ਛੱਡਦੇ, ਜਿੱਦਾਂ ਗਰੀਦਾਂ ਦਾ ਪਿੱਛਾ ਨਹੀਂ ਛੱਡ ਰਹੇ। ਹਾਂ ਬਾਬਾ ਜੀ ਕਹਿੰਦੇ ਮੈਨੂੰ ਪੂਰਾ ਸ਼ੱਕ ਆ ਹੁਣ, ਬਲਕਿ ਯਕੀਨ ਆ। ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਕਹਿੰਦੇ ਗਰੀਦਾਂ ਨੇ ਆ ਜਿਹੜਾ ਪਾਇਆ ਸੀ ਨਾ ਪਜਾਮਾ ਜਿਹਾ, ਮੈਂ ਕਿਹਾ ਜੀ ਕਾਸਟਿੰਗ ਜੀ। ਬਾਬਾ ਜੀ ਕਹਿੰਦੇ ਆ ਟੀਜੀਆਂ ਨੇ ਲੈ ਕੇ ਦਿੱਤਾ। ਮੈਂ ਕਿਹਾ ਨਹੀਂ ਬਾਬਾ ਜੀ, ਆ ਕਿੱਦਾਂ? ਬਾਬਾ ਜੀ ਕਹਿੰਦੇ ਪੂਰੇ ਦਿਨਾਂ ਦਾ ਬਾਬਾ ਜੀ ਕਹਿੰਦੇ ਪਰ ਡੀਜੇ ਵਾਲੇ ਨੇ ਲੈ ਕੇ ਦਿੱਤਾ ਨਾ ਕਿ ਧਿਆਨ ਇੱਧਰ ਰਹੇ ਸਾਡੇ ਵਾਲੇ ਪਾਸੇ ਨਾਲ। ਉਹ ਵਾਕਈ ਧਿਆਨ ਉੱਧਰ ਲਾਤਾ ਤੇ ਹੁਣ ਨੁਕਸਾਨ ਕਿਹਦਾ ਹੋ ਗਿਆ? ਮੈਂ ਕਿਹਾ ਬਾਬਾ ਜੀ ਕਿਹਦਾ? ਬਾਬਾ ਜੀ ਕਹਿੰਦੇ ਉਹ ਜਿਹੜਾ बेचारा ਜਿਹਨੇ सूट बेचा गरीदां ਨੂੰ, वो रोई जा रहा। पहली बात तो ये है कि उसने ऑर्डर किया, मैंने डिलीवरी भी दे दी, पहुंच गया, उसने पेन भी लिया। अभी ये कोई दूसरा बंदा डस्ट नहीं खरीद रहा। पहले इसकी वैल्यू गिर गई। ਉਹ ਦੁਕਾਨ ਤੇ ਉਹ ਗਿਆ ਵਾ ਬੰਦਾ ਤੇ ਉਹ ਕਹਿੰਦਾ ਜੇ ਗਰੀਦਾਂ ਨੂੰ ਇੱਕ ਸੂਟ ਲਿਆ, ਉਹਦੇ ਬਾਅਦ ਮੇਰਾ ਸੂਟ ਹੀ ਨਹੀਂ ਵਿਕਦਾ ਪਿਆ। ਜਿਹਦੇ ਦਾ ਖਰੀਦਾ। ਬਾਬਾ ਜੀ ਕਹਿੰਦੇ ਆ ਜ਼ਿਆਦਤੀ ਕੀਤੀ ਡੀਜੇ ਵਾਲੇ ਬਾਬੂ ਨੇ ਕਿ ਬਈ ਕਿਉਂ ਇਦਾਂ ਦੇ ਪੁੱਠੇ ਪੰਗੇ ਲੈਂਦਾ ਮੈਂ। ਬਾਬਾ ਜੀ ਕਹਿੰਦੇ ਇਦਾਂ ਦਾ ਇੱਕ ਸੂਟ ਲੈ ਕੇ ਡੀਜੇ ਨੂੰ ਗਿਫਟ ਕਰੋ ਤੇ ਉਹਨੂੰ ਪਾਓ ਤੇ ਉਹਨੂੰ ਕਹੋ ਸੂਟ ਪਾ ਕੇ ਆ ਕੇ ਪ੍ਰੈਸ ਕਾਨਫਰੰਸ ਕਰੋ। ਮੈਂ ਕਿਹਾ ਓਏ ਹੋਏ ਬਾਬਾ ਜੀ ਡੀਜੇ ਕਿੱਦਾਂ ਦਾ ਲੱਗੂਗਾ ਆਹ ਸੂਟ ਪਾ ਕੇ? ਬਾਬਾ ਜੀ ਕਹਿੰਦੇ ਕਿੱਦਾਂ ਦਾ ਕੀ ਲੱਗਣਾ ਉਹਨੇ? ਮੈਂ ਕਹਿੰਦਾ ਕਿ ਗਰੀਦਾਂ ਨੂੰ ਕੱਟ ਜਾਏਗਾ ਅਗਲਾ। ਮੈਂ ਬਾਬਾ ਜੀ ਮੇਰਾ ਮਤਲਬ ਮੂੰਹ ਦੇਖੋ ਉਹਦਾ, ਅੱਲਾ ਮਾਫ ਕਰੇ, ਝੂਠ ਬੋਲ ਕੇ ਬੇੜਾ ਗਰਕ ਹੋਇਆ ਪਿਆ। ਹਾਂ ਉਹ ਕਿੱਦਾਂ, ਮੇਰਾ ਮਤਲਬ ਕਿ ਗਰੀਦਾਂ ਨੂੰ ਕਿੱਥੋਂ ਕੱਢੇ? ਬਾਬਾ ਜੀ ਕਹਿੰਦੇ ਅੱਗੋਂ ਨਾ ਦੇਖੋ ਇਹਨੂੰ, बाएं से आना है, बाएं से आना, ऊपर से आना, नीचे से आना। ਉੱਥੇ ਹੀ ਦੇਖੋ ਜਿੱਥੇ ਗਰੀਦਾਂ ਨਜ਼ਰ ਆਉਂਦੀ ਹੈ। ਹਾਂ ਉਹ ਬਾਬਾ ਜੀ ਕਹਿੰਦੇ ਹੋ ਸਕਦਾ ਰਿਸਕ ਆ। ਹਾਂ ਰਿਸਕ ਲੈ ਕੇ ਦੇ ਲਓ, ਪਜਾਮਾ ਪਾਓ ਗਰੀਦਾਂ ਵਾਲਾ, ਹਾਂ ਤੇ ਪ੍ਰੈਸ ਕਾਨਫਰੰਸ ਕਰਵਾਓ ਤੇ ਕੈਮਰੇ ਸਾਰੇ ਇਹਦੇ ਪਿਛਲੇ ਪਾਸੇ ਲਾਓ। ਮੈਂ ਬਾਬਾ ਜੀ ਇਹ ਡੀਜੀ ਦੀ ਤੋਹੀਨ ਕਰ ਰਿਹਾ ਤੁਸੀਂ। ਬਾਬਾ ਜੀ ਕਹਿੰਦੇ ਆਸ਼ਿਕਾ ਜੀ ਉਹ ਆਪਣੀ ਆ ਸਭ ਤੋਂ ਵੱਡੀ ਤੋਹੀਨ ਆਪ ਖੁਦ ਆ ਆਪਣੀ। ਬਾਬਾ ਜੀ ਕਹਿੰਦੇ ਫੀਲਡ ਮਾਰਸ਼ਲ को यार ਆ ਤਾਂ ਬਦਲ ਲਾ। ਚਲੋ ਹੋਰ ਕੁਝ ਨਹੀਂ ਬਦਲਣਾ ਨਾ ਬਦਲ, ਇਹਨੂੰ ਤਾਂ ਬਦਲ ਯਾਰ, ਤੰਗ ਆ ਗਿਆ ਸੀ ਦੇਖ ਕੇ। ਕੋਈ ਨਵਾਂ ਲਿਆਓ, ਕੋਈ ਨਵਾਂ ਹਿਸਾਬ ਕਰ ਲਾਓ, ਕੋਈ ਉਹਦੇ ਨਾਲ ਚਾਰ ਸ਼ੁਗਰ ਲਈਏ। ਇਹਦੇ ਨਾਲ ਹੁਣ ਬੰਦਾ ਕੀ ਕਰੇ? ਝੂਠਾ ਝੂਠ 47 ਤੇ 12। ਬਾਬਾ ਜੀ ਕਹਿੰਦੇ ਪਜਾਮਾ ਇਹਨੂੰ ਪਾਓ ਤੇ ਇੱਕ ਪਜਾਮਾ ਜਿਹੜਾ ਨਾ ਉਹ ਮੈਨੂੰ ਵੀ ਲੈ ਦਿਓ। ਮੈਂ ਕਿਹਾ ਅੱਲਾ ਮਾਫ ਕਰੇ ਬਾਬਾ ਜੀ ਤੁਸੀਂ ਇਹ ਪਜਾਮਾ ਪਾ ਕੇ ਮੇਰਾ ਮਤਲਬ ਚੰਗੇ ਲੱਗੋਗੇ। ਬਾਬਾ ਜੀ ਕਹਿੰਦੇ ਯਾਰ ਉਹ ਇਹ ਗੱਲ ਨਹੀਂ, ਮੈਂ ਨਹੀਂ ਪਾਣਾ, ਮੈਂ ਡੱਡੂ ਨੂੰ ਦੇਣਾ। ਫਿਰ ਬਾਬਾ ਜੀ ਡੱਡੂ ਨੇ ਕਿਹਾ ਦੇਣਾ। ਬਾਬਾ ਜੀ ਕਹਿੰਦੇ ਮੇਰੀ ਬੜੀ ਹਸਰਤ ਹੈ ਕਿ ਮੈਂ ਡੱਡੂ ਨੇ ਵੀ ਦੇਖਾਂ ਪਜਾਮੇ ਦੇ ਵਿੱਚ ਜਿੱਦਾਂ ਮੈਂ ਗਰੀਦਾਂ ਨੂੰ ਦੇਖ। ਮੈਂ ਕਿਹਾ ਬਾਬਾ ਜੀ ਹੋ ਸਕਦਾ ਤੁਹਾਨੂੰ ਉਹ ਸ਼ੇਪ ਨਾ ਲੱਭੇ, ਕਿਉਂਕਿ ਆ ਕੁਆਲਿਟੀ ਜੋ ਗਰੀਦਾਂ ਦੀ ਆ ਨਾ ਡੱਡੂ 'ਚ ਨਹੀਂ ਹੈ। ਹਾਂ ਗਰੀਦਾਂ ਤੇ ਹਿਸਾਬ ਕਿਤਾਬ ਲਾਓ ਤੇ ਦੇਖੋ। ਬਾਬਾ ਜੀ ਕਹਿੰਦੇ ਨਹੀਂ ਮੈਨੂੰ ਪੂਰਾ ਯਕੀਨ ਆ, ਜਿੱਦਣ ਆ ਡੱਡੂ ਪਾ ਕੇ ਨਿਕਲਿਆ ਨਾ ਇੱਦਾਂ ਦਾ ਪਜਾਮਾ। ਹਾਂ ਬਾਬਾ ਜੀ ਕਹਿੰਦੇ ਤਬਾਹੀ ਮਿਲ ਜਾਣੀ, ਅਖੀਰੀ ਹੋ ਜਾਣੀ ਆ, ਟ੍ਰੈਂਡ ਇਸ ਤੋਂ ਵੀ ਦੁੱਗਣਾ ਤਿਗਣਾ ਹੋ ਜਾਣਾ। ਮੈਂ ਕਿਹਾ ਬਾਬਾ ਜੀ ਨਹੀਂ, ਫਰਜ਼ ਕਰੋ ਜੇ ਇਹ ਪਜਾਮਾ ਮਾਈ ਨੇ ਪਾ ਲਿਆ ਤੇ। ਬਾਬਾ ਜੀ ਕਹਿੰਦੇ ਉਹ ਸਾਰਾ ਪਲਾਸਟਿਕ ਹੀ ਨਜ਼ਰ ਆਣਾ, ਕੁਝ ਨਹੀਂ, ਡੱਡੂ ਨਹੀਂ ਪਾਓ ਬਸ। ਹਾਂ